इंश्योरेंस करवा सकते हो। आलमोस्ट सारे सूबे इंश्योरेंस करते हैं। इंश्योरेंस बारे पता करने कॉल करो 408 272 2500 नाल ही कृष्ण धनोता यूबा सिटी सतपाल सिंह ट्रेसी खिंडा परिवार कैंट वाशिंगटन गुरपाल सिंह संधू एंटीलोप जी एन टायर एंड लूप वाले जिन्होंने कोलों तुसी ट्रक वाश ऑयल चेंज एयर ब्रेक का काम करवा सकते हो। नवे पुराने टायर वाजिब कीमतां ते खरीद सकते हो। सेंटरनेला मडेरा च लोकेशन ने कॉल निमा सहोता 209 277 0113 नाल ही गुरप्रीत सिंह अवतार सिंह गुरमीत सिंह सुखप्रीत सिंह बेकर्सफील्ड वैस्ट कोस्ट ट्रक ड्राइविंग स्कूल फ्रेजनो वाले ਜਿਹੜੇ ਕਿ ਤੁਹਾਨੂੰ ट्रक का लाइसेंस बहुत ही घट समय में वधिया सिखलाई दे के लैंड च सहायता करते हैं। कॉल अजीत अटवाल 559 374 45 41 ਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈਜ ਨਾਨ ਵੈਜ ਇੰਡੀਅਨ ਸਟਾਈਲ ਪੀਜ਼ਾ ਉਹ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ 'ਤੇ ਵਿਜ਼ਿਟ ਕਰੋ chicagopizzatwist.com। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਖਾਕੀ ਅੰਡਰਵੀਅਰ ਵਾਲੇ ਬਿਆਨ ਦੇ ਉੱਤੇ ਘਿਰੇ ਆਜਮ FIR ਦਰਜ। ਕੋਈ ਬੰਦਾ ਹੈ ਨਾ ਜਿਹੜਾ ਇਹ ਮੇਰੇ ਖਿਆਲ ਦੇ ਨਾਲ ਕਦੇ ਬਣੂਗਾ ਨਹੀਂ, ਇਹ ਇਹੋ ਜਿਹਾ ਬੰਦਾ ਵਾ। ਸਮਾਜਵਾਦੀ ਪਾਰਟੀ ਦੇ ਵਿੱਚ ਇਸ ਬੰਦੇ ਨੇ ਰਹਿ ਕੇ ਜਿੰਨੇ ਵਿਵਾਦਤ ਬਿਆਨ ਦਿੱਤੇ ਮੇਰੇ ਖਿਆਲ ਦੇ ਨਾਲ ਕਿਸੇ ਨੇ ਵੀ ਇੰਨੇ ਵਿਵਾਦਤ ਬਿਆਨ ਨਹੀਂ ਦਿੱਤੇ ਹੋਣੇ। ਅਸਲ 'ਚ ਕਹਾਣੀ ਕੀ ਆ ਕਿ ਇਹਦੇ ਉਲਟ ਹੁਣ ਜਯਾ ਪ੍ਰਦਾ ਖਲੋਤੀ ਆ ਜਿਹੜੀ ਕਿ ਆਪਣੇ ਜ਼ਮਾਨੇ ਦੀ ਬੜੀ ਮਸ਼ਹੂਰ ਅਦਾਕਾਰਾ ਸੀਗੀ, ਫਿਲਮੀ ਅਦਾਕਾਰਾ ਸੀਗੀ। ਤੇ ਕਿਸੇ ਜ਼ਮਾਨੇ ਦੇ ਵਿੱਚ ਇੱਥੋਂ ਜਦੋਂ ਯੂਪੀ 'ਚੋਂ ਇੱਕ ਥਾਂ ਤੋਂ ਜਯਾ ਪ੍ਰਦਾ ਨੇ ਚੋਣ ਲੜੀ ਸੀਗੀ ਤਾਂ ਇਹਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਸੀਗੀ। ਤੇ ਬਾਅਦ ਦੇ ਵਿੱਚ ਕਹਾਣੀ ਆ ਜਿਹੜੀ ਉਹ ਤੁਹਾਨੂੰ ਪਤਾ ਹੀ ਆ ਜਿੱਦਾਂ ਰਾਜਨੀਤੀ 'ਚ ਚੱਲਦੀ ਆ ਕਿ ਜਿਹਨਾਂ ਨੂੰ ਦੁੱਧ ਪਿਆਇਆ ਹੋਵੇ ਉਹ ਫਿਰ ਡੰਗ ਵੀ ਮਾਰ ਜਾਂਦੇ ਆ ਕਈ ਦਫਾ। ਜਯਾ ਪ੍ਰਦਾ ਕਿਉਂਕਿ ਅਮਰ ਸਿੰਘ ਦੇ ਨਾਲ ਚੱਲਦੀ ਸੀਗੀ। ਅਮਰ ਸਿੰਘ ਉਹ ਤੁਹਾਨੂੰ ਪਤਾ ਹੀ ਹੈ ਬਹੁਤ ਸਿਆਸੀ ਮਹਾਰਥੀ ਤਗੜਾ ਸੀਗਾ ਜੀ। ਇਹਨਾਂ ਦੋਨਾਂ ਨੇ ਇੱਕ ਵੇਲੇ ਫਿਰ ਕੀਤਾ ਕਿ ਇਹ ਸਮਾਜਵਾਦੀ ਪਾਰਟੀ ਦੇ ਸਥੰਭ ਨੂੰ ਪਾਰਟੀ ਚੋਂ ਕਢਾਤਾ ਸੀ। ਔਰ ਜਦੋਂ ਇਹ ਪਾਰਟੀ ਚੋਂ ਨਿਕਲ ਗਿਆ ਫਿਰ ਬਾਅਦ ਦੇ ਵਿੱਚ ਇਹਨੂੰ ਪਾਰਟੀ 'ਚ ਸ਼ਾਮਲ ਕਰ ਲਿਆ ਗਿਆ। ਜੈ ਪ੍ਰਦਾ ਇੱਕ ਵਾਰੀ ਜਿੱਤ ਗਈ ਤੇ ਜਦੋਂ ਇਹ ਆਇਆ ਦੁਬਾਰਾ ਪਾਰਟੀ ਦੇ ਵਿੱਚ ਫਿਰ ਜਿਵੇਂ ਜ਼ਖਮੀ ਸੱਪ ਹੁੰਦਾ ਤੁਹਾਨੂੰ ਪਤਾ ਹੀ ਆ ਕਿ ਇਹ ਵਿਸ ਘੋਲਦਾ ਫਿਰ ਬਹੁਤ ਖਤਰਨਾਕ ਹੋ ਗਿਆ। ਇਹਨੇ ਦੋਨੇ ਪਾਰਟੀ ਚੋਂ ਕਢਾ ਕੇ ਆ ਕੇ ਕਿਉਂਕਿ ਤਾਕਤਵਰ ਹੋ ਗਿਆ ਤਾਂ ਅਮਰ ਸਿੰਘ ਉਸ ਤੋਂ ਬਾਅਦ ਪੈਰ ਹੀ ਨਹੀਂ ਲਾ ਸਕਿਆ, ਨਹੀਂ ਤੇ ਕਿਸੇ ਸਮੇਂ ਕਿੰਗ ਮੇਕਰ ਹੁੰਦਾ ਇਹਦਾ। ਤੇ ਉਸ ਤੋਂ ਬਾਅਦ ਜਯਾ ਪ੍ਰਦਾ ਪੰਜਵੀਂ ਪਾਰਟੀ ਬਦਲਦੀ ਹੋਈ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ ਤੇ ਭਾਰਤੀ ਜਨਤਾ ਪਾਰਟੀ ਨੇ ਇਹਦੇ ਬਰਾਬਰ ਹੀ ਠੱਲ ਦਿੱਤਾ ਜਿਹਦੇ ਨਾਲ ਦੁਸ਼ਮਣੀ ਸੀ। ਪਹਿਲਾਂ ਤੇ ਇੱਕ ਦੂਜੇ ਨੂੰ ਭੈਣ ਭਾਈ ਕਹਿੰਦੇ ਸੀਗੇ ਤੇ ਹੁਣ ਨੌਬਤ ਇੱਥੋਂ ਤੱਕ ਆਈ ਪਈ ਆ। ਇਹ ਹੁਣ ਏਡਾ ਗੰਦਾ ਬਿਆਨ ਦਿੱਤਾ ਜਿਹਦੇ ਤੁਸੀਂ ਹੁਣ ਜ਼ਿਕਰ ਕੀਤੇ ਆ ਕਿ ਖਾਕੀ ਅੰਡਰਵੀਅਰ ਉਹ ਜੈ ਪ੍ਰਦਾ ਦਾ ਬਿਆਨ ਸੀਗਾ, ਜੈ ਪ੍ਰਦਾ ਤੇ ਬਿਆਨ ਸੀਗਾ। ਤਾਂ ਉਸ ਤੋਂ ਬਾਅਦ ਇਹਦੇ ਤੇ FIR ਦਰਜ ਤੇ ਹੋਈ ਆ ਪਰ ਇਹ ਬੰਦਾ ਹਟਦਾ ਨਹੀਂ ਆ। ਇਹਨੇ ਅੱਜ ਇੱਕ ਹੋਰ ਵੀ ਵਿਵਾਦਤ ਬਿਆਨ ਦੇ ਦਿੱਤਾ ਕਹਿੰਦਾ ਕਿ ਸਰਕਾਰ ਆਉਣ ਦਿਓ DM ਤੋਂ ਆ ਜਿਹੜਾ DM ਆ ਇਹਦੇ ਤੋਂ ਮੈਂ ਬੂਥ ਸਾਫ਼ ਕਰਵਾਉਣੇ ਆ ਦੱਸੋ। ਔਰ ਫਿਰ ਕਮਾਲ ਦੀ ਗੱਲ ਇਹ ਹੋਈ ਕਿ ਇੱਕ ਸ਼ੋਕ ਸਮਾਗਮ ਦੇ ਵਿੱਚ ਗਿਆ ਸੀਗਾ ਤੇ ਪੱਤਰਕਾਰਾਂ ਨੇ ਇਸੇ ਜੈ ਪ੍ਰਦਾ ਵਾਲੇ ਬਿਆਨ ਤੇ ਇਹਦਾ ਪ੍ਰਤੀਕਰਮ ਜਾਣਨਾ ਚਾਹਿਆ ਤੇ ਪੱਤਰਕਾਰ ਜਿਹਨੇ ਸਵਾਲ ਕੀਤਾ ਸੀ ਉਹਨੂੰ ਕਹਿੰਦਾ ਮੈਂ ਤੇਰੇ ਪਿਓ ਮਰੇ ਤੇ ਆਇਆ ਇੱਥੇ। ਸੋ ਆਹ ਕਹਿ ਕੇ ਉੱਥੋਂ ਨਿਕਲ ਗਿਆ। ਏਡਾ ਬੇਹੂਦਾ ਬੰਦਾ ਆ, ਏਡਾ ਵਾਹੀਆਤ ਬੋਲਣਾ ਬੰਦਾ ਆ, ਇਹ ਛੱਡੋ ਗੱਲ ਦੀ। ਸੋ FIR ਦਰਜ ਹੋ ਗਈ ਆ ਪਰ ਮੇਰੇ ਖਿਆਲ ਦੇ ਨਾਲ FIR ਦਰਜ ਜਿਹੜੀ ਆ ਉਹ ਮੇਰਾ ਪੂਰਾ ਹੱਲ ਨਹੀਂ ਇਸ ਮਸਲੇ ਦਾ। ਕੋਈ ਸਖਤ ਕੋਈ ਠੋਸ ਕਾਨੂੰਨ ਹੋਵੇ ਇਸ ਤਰ੍ਹਾਂ ਦਾ ਜਿਹੜੇ ਲੋਕ ਆਪ ਹੁਦਰੇ ਬੋਲਦੇ ਆ, ਜਿਹੜੇ ਲੋਕ ਆਪ ਮਾਰੇ ਇਸ ਤਰ੍ਹਾਂ ਦੇ ਟੀਕਾ ਟਿੱਪਣੀਆਂ ਕਰੀ ਜਾਂਦੇ ਉਹਨਾਂ ਤੇ ਕੋਈ ਲਗਾਮ ਲੱਗੇ ਤੇ ਕੋਈ ਹੈ ਹੀ ਨਹੀਂ, ਹੱਦ ਹੀ ਹੈ ਨਹੀਂ ਗੀ। ਹਰੇਕ ਬੰਦਾ ਜਿਹੜਾ ਇੱਥੋਂ ਤੱਕ ਕਿ ਅੱਜ ਸ਼ਿਵ ਸੈਨਾ ਵਾਲਾ ਬੋਲਿਆ ਸੰਜੇ ਰਾਉਤ ਉਹਨੇ ਕਾਨੂੰਨ ਨੂੰ ਗਾਲ ਕੱਢ ਦਿੱਤੀ, ਕਹਿੰਦਾ ਚੋਣ ਜਾਬਤਾ ਅਸੀਂ ਕੀ ਜਾਣਦੇ ਹਾਂ। ਕੀ ਕਹੋਗੇ ਤੁਸੀਂ ਜਿਹੜੇ ਲੋਕ ਇਹ ਕਹਿੰਦੇ ਕਿ ਕਾਨੂੰਨ ਨੂੰ ਅਸੀਂ ਕੀ ਜਾਣਦੇ ਹਾਂ ਤਾਂ ਉਹਨਾਂ ਵਾਸਤੇ ਕਾਨੂੰਨ ਦੀ ਲੱਠ ਜਿਹੜੀ ਆ ਉਹ ਲੋਹੇ ਦੀ ਹੋਣੀ ਚਾਹੀਦੀ ਆ ਜੀ, ਹੋਣੀ ਚਾਹੀਦੀ ਆ। ਪਰ ਉਮੀਦਾਂ ਜਿਹੜੀਆਂ ਮਿੰਟੂ ਜੀ ਘੱਟ ਹੀ ਜਾਪਦੀਆਂ ਨੇ ਪਰ ਦੇਖੋ ਹੋਪਫੁਲੀ ਕੁਛ ਬਦਲੇ। ਅਗਲੀ ਗੱਲ ਕਰਦੇ ਰਾਹੁਲ ਗਾਂਧੀ ਦਾ ਬਿਆਨ ਹੈ ਕਹਿੰਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਦਾ ਮਤਲਬ ਆ ਭਾਜਪਾ ਦੀ ਹਾਰ ਹੋਵੇਗੀ। ਇਹਨਾਂ ਦਾ ਕੋਈ ਜੋੜੀ ਬਣਨ ਦੇ ਅਸਾਰ ਹੈਗੇ ਆ ਨਹੀਂ ਹੈਗੇ? ਕਈ ਦੀ ਹੋ ਜਾਂਦਾ, ਕਈ ਦੀ ਵਿੱਚੇ ਟੁੱਟ ਜਾਂਦੀ, ਕੀ ਹੋ ਰਿਹਾ ਇੱਥੇ? ਇਹ ਬੀਰਬਲ ਦੀ ਖਿਚੜੀ ਆ। ਮੇਰੇ ਨਹੀਂ ਖਿਆਲ ਦੇ ਨਾਲ ਕਦੇ ਬਣੂਗੀ ਕਦੇ ਪੱਕੂਗੀ। ਇਹ ਆਪਸ ਦੇ ਵਿੱਚ ਲੱਗੇ ਆ। ਉਦਾਂ ਤੇ ਵੈ ਲੱਗੇ ਰਹਿੰਦੇ ਆਸੇ ਪਾਸੇ ਅਰਵਿੰਦ ਕੇਜਰੀਵਾਲ ਤੇ ਰਾਹੁਲ ਗਾਂਧੀ
ਤੇ ਜਦੋਂ ਕਿਤੇ ਵਿਹਲੇ ਹੋਣੇ ਆਪਸ ਵਿੱਚ ਟੱਕਰ ਪੈਂਦੇ ਆ। ਤੇ ਅੱਜ ਇਹੋ ਕੁਝ ਹੋਇਆ। ਰਾਹੁਲ ਗਾਂਧੀ ਨੇ ਟਵੀਟ ਕਰ ਦਿੱਤਾ, ਕਹਿੰਦਾ ਕਿ ਦੇਖੋ ਦਿੱਲੀ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਟੁੱਟ ਦਾ ਮਤਲਬ ਭਾਜਪਾ ਦੀ ਹਾਰ ਹੋਏਗੀ। ਇਹ ਯਕੀਨੀ ਬਣਾਉਣ ਲਈ ਕਾਂਗਰਸ ਨੇ ਆਪ ਨੂੰ ਦਿੱਲੀ ਦੀਆਂ 4 ਸੀਟਾਂ ਦੇਣ ਦਾ ਫੈਸਲਾ ਕੀਤਾ ਵਾ, ਪਰ ਇਸ ਲਈ ਅਰਵਿੰਦ ਕੇਜਰੀਵਾਲ ਜੀ ਨੇ ਦੂਜਾ ਯੂ ਟਰਨ ਲੈ ਲਿਆ। ਦਰਵਾਜ਼ੇ ਹਾਲੇ ਵੀ ਖੁੱਲੇ ਹੋਏ ਆ, ਪਰ ਸਮਾਂ ਨਿਕਲਦਾ ਜਾ ਰਿਹਾ। ਹੁਣ ਇਹ ਟਵੀਟ ਸੀਗਾ ਜਿਹੜਾ ਮੈਂ ਤੁਹਾਨੂੰ ਹੂਬਹੂ ਪੜ੍ਹ ਕੇ ਸੁਣਾਇਆ, ਜਿਹੜਾ ਰਾਹੁਲ ਗਾਂਧੀ ਦਾ ਸੀਗਾ। ਤੇ ਇਹਦੇ ਜਵਾਬ ਦੇ ਵਿੱਚ ਅਰਵਿੰਦ ਕੇਜਰੀਵਾਲ, ਤੁਹਾਨੂੰ ਪਤਾ ਹੀ ਆ ਕਿ ਜਦੋਂ ਉਹ ਬੋਲਦਾ ਉਹ ਵੀ ਬੜਾ ਤਿੱਖਾ ਬੋਲਦਾ। ਉਹ ਕਹਿੰਦਾ ਜੀ ਕਿ ਇਹ ਤੁਸੀਂ ਲੋਕਾਂ ਨੂੰ ਛਲੋ ਨਾ, ਤੁਹਾਡਾ ਪਤਾ ਕਿ ਤੁਸੀਂ ਅੰਦਰ ਖਾਤੇ ਕੀ ਕਰ ਰਹੇ ਹੋ, ਔਰ ਇੱਥੋਂ ਤੱਕ ਕਿ ਤੁਸੀਂ ਯੂਪੀ ਦੇ ਵਿੱਚ ਵੀ ਭਾਜਪਾ ਵਿਰੋਧੀ ਵੋਟ ਨੂੰ ਤੋੜ ਕੇ ਇਨਡਾਇਰੈਕਟਲੀ ਇਹਨਾਂ ਦੀ ਇਮਦਾਦ ਕਰ ਰਹੇ ਹੋ। ਤਾਂ ਕਹਿੰਦਾ ਭਾਵ ਇਹ ਆ ਕਿ ਜੇ ਉਹਨੇ ਯੂ ਟਰਨ ਲੈਣ ਦਾ ਦੋਸ਼ ਲਾਇਆ ਇੱਕ ਤਰ੍ਹਾਂ ਨਾਲ ਅਸਿੱਧੇ ਰੂਪ 'ਚ, ਤੇ ਇਹਨਾਂ ਨੇ ਕੇਜਰੀਵਾਲ ਸਾਹਿਬ ਹੋਰਾਂ ਨੇ ਇਹ ਕਹਿ ਦਿੱਤਾ ਕਿ ਤੁਸੀਂ ਅਸਿੱਧੇ ਰੂਪ ਦੇ ਵਿੱਚ ਇਮਦਾਦ ਕਰਨ ਡਏ ਜੇ ਭਾਰਤੀ ਜਨਤਾ ਪਾਰਟੀ ਦੀ। ਤਾਂ ਇੱਕ ਪਾਸੇ ਤੇ ਇਹਨਾਂ ਦੀਆਂ ਹਵਾਏ ਆਉਂਦੀਆਂ ਨੇ, ਵਾਹਾਂ ਇਹ ਲੱਗਦੀਆਂ ਨੇ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਠਜੋੜ ਕਰ ਸਕਦੇ ਆ। ਪਰ ਦੂਜੇ ਪਾਸੇ ਜਦੋਂ ਇਸ ਤਰ੍ਹਾਂ ਟਵੀਟੋ ਟਵੀਟੀ ਹੁੰਦੇ ਆ, ਜਦੋਂ ਇਸ ਤਰ੍ਹਾਂ ਇੱਕ ਦੂਜੇ ਤੇ ਸ਼ਾਬਦਿਕ ਹਮਲੇ ਕਰਦੇ ਆ, ਤੇ ਉਹ ਤੋਂ ਲੱਗਦਾ ਕਿ ਸ਼ਾਇਦ ਇਹ ਤੇ ਇੱਕ ਦੂਜੇ ਦੇ ਨਾਲ ਤਗੜੇ ਹੋ ਕੇ ਸਿੱਝਣਗੇ। ਪਰ ਫਿਰ ਵੀ ਅਜੇ ਉਮੀਦ ਬਚੀ ਹੋਈ ਆ, ਅਜੇ ਵੀ ਥੋੜਾ ਜਿਹਾ ਇਮਕਾਨ ਹੈ, ਕਿਉਂਕਿ ਮਨੀਸ਼ ਸਿਸੋਦੀਆ ਦਾ ਵੀ ਬਿਆਨ ਆਇਆ ਸੀਗਾ ਕਿ ਅੰਤਲੇ ਪਲ ਤੱਕ ਅਸੀਂ ਇੰਤਜ਼ਾਰ ਕਰ ਰਹੇ ਹਾਂ। ਸੋ ਅੰਤਲਾ ਪਲ ਕੀ ਹੁੰਦਾ, ਹਾਂ ਜਾਂ ਨਾ ਦਾ ਇੰਤਜ਼ਾਰ ਕਰਨਾ ਪਊਗਾ। ਪਰ ਮੈਂ ਜਿਵੇਂ ਸ਼ੁਰੂ 'ਚ ਕਿਹਾ, ਵੀਰਵਾਲ ਵਾਲੀ ਖਿਚੜੀ ਆ, ਇਹਦਾ ਪਤਾ ਹੀ ਨਹੀਂ ਕਦੋਂ ਪੱਕਣੀ ਆ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਸਿੱਖ ਕਤਲੇਆਮ ਮਾਮਲੇ ਦੇ ਵਿੱਚ ਅਗਸਤ ਮਹੀਨੇ ਤੱਕ ਜੇਲ੍ਹ 'ਚ ਰਹੇਗਾ ਸੱਜਣ ਕੁਮਾਰ। ਇਹ ਨਹੀਂ ਇਹਦਾ ਅਰਥ ਹੈਗਾ ਕਿ ਅਗਸਤ ਮਹੀਨੇ ਤੋਂ ਬਾਅਦ ਇਹ ਜੇਲ੍ਹ ਤੋਂ ਬਾਹਰ ਆ ਜਾਊਗਾ। ਕਹਿੰਦਾ ਭਾਵੇਂ ਕਿ ਅਗਸਤ ਤੋਂ ਪਹਿਲਾਂ ਤੇ ਕਿਸੇ ਹਾਲਤ ਦੇ ਵਿੱਚ ਵੀ ਬਾਹਰ ਨਹੀਂ ਆ ਸਕਦਾ, ਕਿਉਂਕਿ ਇਹਨੇ ਅਪੀਲ ਪਾਈ ਹੋਈ ਆ। ਅਪੀਲ ਪਾਉਣਾ ਹਰੇਕ ਮੁਲਜ਼ਮ ਦਾ ਅਧਿਕਾਰ ਆ। ਤਾਂ ਇਹਨੇ ਵੀ ਅਪੀਲ ਪਾਈ ਹੋਈ ਆ ਕਿ ਮੇਰੀ ਜਿਹੜੀ ਸਜ਼ਾ ਹੈਗੀ ਉਹ ਮਾਫ਼ ਕਰ ਦਿੱਤੀ ਜਾਵੇ ਜਾਂ ਸਟੇ ਕਰ ਦਿੱਤੀ ਜਾਵੇ। ਤਾਂ ਅੱਜ ਵੀ ਸੁਣਵਾਈ ਸੀਗੀ, ਤਾਂ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਦੇ ਅੰਦਰ ਜਾ ਕੇ CBI ਨੇ ਬਹੁਤ ਤਕੜੀ ਦਲੀਲ ਦਿੱਤੀ ਹੈ। ਉਹ ਕਹਿੰਦੇ ਆ ਕਿ ਸੱਜਣ ਕੁਮਾਰ ਵਿਰੁੱਧ ਅਪਰਾਧ ਜਿਹੜਾ ਆ ਉਹ ਸਾਬਤ ਹੋ ਚੁੱਕਾ ਵਾ, ਅਤੇ ਸੱਜਣ ਵਿਰੁੱਧ ਦੂਜੇ ਮਾਮਲਿਆਂ ਦੀ ਸੁਣਵਾਈ ਜਾਰੀ ਆ। ਇਸ ਤੋਂ ਪਹਿਲਾਂ ਵੀ ਇਹ CBI ਦੇ ਕੰਮਾਂ 'ਚ ਰੁਕਾਵਟ ਪੈਦਾ ਕਰ ਚੁੱਕਾ ਹੈ। ਤਾਂ ਇਹ ਜਾ ਕੇ ਜਿਹੜਾ ਇਹਨਾਂ ਨੇ ਜਵਾਬ ਦਾਖਲ ਕੀਤਾ CBI ਵਾਲਿਆਂ ਨੇ, ਇਹ ਕਾਫੀ ਗੰਭੀਰ ਸੀਗਾ। ਤਾਂ ਸੁਪਰੀਮ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਦਿਆਂ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਸ ਮਾਮਲੇ ਦੀ ਸੁਣਵਾਈ ਹੈ ਜਿਹੜੀ ਉਹ ਅਗਸਤ 'ਚ ਕਰਾਂਗੇ। ਤਾਂ ਇਹਦਾ ਭਾਵ ਇਹੋ ਹੀ ਨਿਕਲਦਾ ਕਿ ਅਗਸਤ ਤੱਕ ਸੱਜਣ, ਜਿਹਨੂੰ ਉਰਫ ਦੁਰਜਨ ਕਹਿੰਦੇ ਆ, ਉਹ ਬੰਦਾ ਜੇਲ੍ਹ ਦੀਆਂ ਰੋਟੀਆਂ ਤੋੜੇਗਾ। ਤਾਂ ਇੱਕ ਛੋਟੇ ਜਿਹੇ ਖੋਖੇ ਤੋਂ ਸਿਆਸਤ ਦੇ ਏਡੇ ਵੱਡੇ ਮੁਕਾਮ ਤੱਕ ਪਹੁੰਚਣ ਵਾਲਾ ਸੱਜਣ ਹੈ ਜਿਹੜਾ ਉਮਰ ਦੇ ਆਖਰੀ ਪੜਾਅ ਦੇ ਵਿੱਚ ਹਾਲੇ ਜੇਲ੍ਹ 'ਚ ਹੋਰ ਧੱਕੇ ਖਾਊਗਾ। ਜੀ ਜੀ। ਅਗਲੀ ਗੱਲ ਕਰਦੇ ਹਾਂ, ਜਲਿਆਂਵਾਲੇ ਬਾਗ ਸਮਾਗਮ ਦੇ ਉੱਤੇ ਮੋਦੀ ਅਤੇ ਕਹਿੰਦੇ ਅਮਰਿੰਦਰ ਸਿੰਘ ਦਰਮਿਆਨ ਸ਼ਬਦੀ ਜੰਗ। ਇਹਨਾਂ ਦੀ ਜੰਗ ਪੱਕੀ ਹੋਈ ਆ। ਇੱਕ ਪਾਸੇ ਤੇ ਵੈਸੇ ਮੋਰਚਾ ਜਿਹੜਾ ਉਹ ਨਰਿੰਦਰ ਮੋਦੀ ਤੇ ਕੈਪਟਨ ਦਾ ਲੱਗਾ ਹੋਇਆ, ਦੂਸਰੇ ਪਾਸੇ ਬੀਬਾ ਹਰਸਿਮਰਤ ਕੌਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਇਹ ਆਪੋ ਵਿੱਚ ਬਹੁਤ ਤਗੜੀ ਇਹ ਵੀ ਜੰਗ ਛੇੜੀ ਬੈਠੇ ਆ। ਸੋ ਮਾਮਲਾ ਕੀ ਸੀਗਾ, ਤੁਹਾਨੂੰ ਯਾਦ ਹੀ ਹੋਣਾ, 13 ਅਪ੍ਰੈਲ ਨੂੰ ਇੱਥੇ ਇੱਕ ਬਰਸੀ ਸੀਗੀ ਜਿਹਨੂੰ 100 ਸਾਲ ਲਈ ਬਰਸੀ ਕਹਿੰਦੇ ਆ। ਉਹ ਜਿਹੜਾ ਕਤਲੇਆਮ ਹੋਇਆ ਸੀ ਜਲਿਆਂਵਾਲੇ ਬਾਗ ਦਾ, ਉਹਦੇ ਮੁਤਲਕ ਇਹ ਬਰਸੀ ਸੀਗੀ। ਤਾਂ ਉਹਦੇ ਵਿੱਚ ਉਪ ਰਾਸ਼ਟਰਪਤੀ ਨੇ ਆਉਣਾ ਸੀਗਾ। ਉਪ ਰਾਸ਼ਟਰਪਤੀ ਜਦੋਂ ਆਇਆ ਤਾਂ ਉੱਥੇ ਸਿਰਫ ਕੈਬਨਿਟ ਦਾ ਇੱਕੋ ਮੰਤਰੀ ਸੀਗਾ, ਯਾਨੀ ਪੰਜਾਬ ਸਰਕਾਰ ਦਾ ਇੱਕੋ ਮੰਤਰੀ ਸੀ। ਉਸ ਤੋਂ ਪਹਿਲਾਂ ਰਾਹੁਲ ਗਾਂਧੀ ਹੋ ਕੇ ਗਿਆ। ਉਹਦੇ ਵਾਸਤੇ ਇਹਨਾਂ ਨੇ ਲਹਿਦਾ ਸਮਾਗਮ ਕੀਤਾ ਸੀਗਾ। ਤੇ ਲਹਿਦਾ ਸਮਾਗਮ ਦੇ ਵਿੱਚ ਇਹਨਾਂ ਦਾ ਸਾਰਾ ਮੰਤਰੀ ਮੰਡਲ ਤਕਰੀਬਨ ਉੱਥੇ ਹਾਜ਼ਰ ਸੀਗਾ। ਤਾਂ ਇਸੇ ਮੁੱਦੇ ਨੂੰ ਚੁੱਕਿਆ ਫਿਰ ਨਰਿੰਦਰ ਮੋਦੀ ਨੇ, ਜਿਹੜੇ ਕਠੂਆ ਗਏ ਹੋਏ ਸੀਗੇ, ਕਹਿੰਦੇ ਕਿ ਦੇਖ ਲਓ ਉਪ ਰਾਸ਼ਟਰਪਤੀ ਇੱਥੇ ਆਏ ਆ ਤੇ ਜਿਹੜੇ ਕੈਪਟਨ ਸਾਹਿਬ ਆ ਉਹ ਇੱਕ ਪਰਿਵਾਰ ਦੀ ਭਗਤੀ ਕਰੀ ਜਾਂਦੇ ਸੀ। ਕਹਿਣ ਦਾ ਭਾਵ ਇੱਕ ਨਾਮਦਾਰ ਬੰਦੇ ਦੇ ਨਾਲ ਵੀ ਸੀ। ਤੇ ਇਹਦੇ ਜਵਾਬ ਦੇ ਵਿੱਚ ਕੈਪਟਨ ਨੇ ਆਖਿਆ ਕਿ ਮੈਂ ਤੁਹਾਡੇ ਬਿਆਨ ਤੋਂ ਬੜਾ ਹੈਰਾਨ ਆ, ਤੁਸੀਂ ਇਸ ਦੁਖਦ ਮੌਕੇ ਦਾ ਇਸਤੇਮਾਲ ਵੀ ਡਰਟੀ ਪੋਲਿਟਿਕਸ ਕੀਤਾ ਵਾ। ਇੱਥੋਂ ਇਹ ਕਹਾਣੀ ਹੈ ਜਿਹੜੀ ਅੱਗੇ ਤੁਰੀ। ਹਾਲਾਂਕਿ PM ਨੇ ਇੱਕ ਹੋਰ ਵੀ ਬਿਆਨ ਦਿੱਤਾ। ਉਹ ਕਹਿੰਦੇ ਆ ਕਿ ਇਹਨਾਂ ਨੇ 2 ਯਾਨੀ ਅਲੱਗ-ਅਲੱਗ ਪ੍ਰੋਗਰਾਮ ਕੀਤੇ ਇਸ ਮੌਕੇ ਤੇ ਵੀ।
ਤਾਂ ਇਹਨਾਂ ਦਾ ਕਹਿਣਾ ਸੀਗਾ ਕਿ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਕਹਿ ਰਿਹਾ ਸੀਗਾ, ਮੈਂ ਅਪੀਲਾਂ ਵੀ ਕੀਤੀਆਂ ਤੁਹਾਨੂੰ ਕਿ ਇਹ ਪ੍ਰੋਗਰਾਮ ਹੈ ਜਿਹੜਾ ਉਹ ਸਟੇਟ ਦਾ ਅਲੱਗ ਹੋਣਾ ਚਾਹੀਦਾ, ਤੇ ਤੁਸੀਂ ਸਾਨੂੰ ਮਨਜ਼ੂਰੀ ਨਹੀਂ ਦਿੱਤੀ, ਇਜਾਜ਼ਤ ਨਹੀਂ ਦਿੱਤੀ। ਤਾਂ ਅਖੀਰ ਇਹਦਾ ਸਿੱਟਾ ਤੇ ਹੁਣ ਪਤਾ ਨਹੀਂ ਕੀ ਨਿਕਲੂਗਾ। ਪਰ ਦੂਸਰੇ ਪਾਸੇ ਜਿਹੜੀ ਇੱਕ ਟਵਿੱਟਰ ਜੰਗ ਛਿੜੀ ਹੋਈ ਆ, ਉਹ ਬੀਬਾ ਤੇ ਵਰਸਸ ਕੈਪਟਨ ਦੇ ਦਰਮਿਆਨ ਜਿਹੜੀ ਉਹ ਬੜੀ ਭਖੀ ਆ। ਉਹਦੇ ਵਿੱਚ ਦੋਵੇਂ ਇੱਕ ਦੂਜੇ ਦੇ ਪੁਰਖਿਆਂ ਨੂੰ ਲੈ ਕੇ ਇੱਕ ਦੂਜੇ ਤੇ ਹੱਲੇ ਕਰਨ ਡਏ ਆ, ਤੇ ਵਿੱਚੋਂ ਡਾਕਟਰ ਧਰਮਵੀਰ ਗਾਂਧੀ ਇਤਿਹਾਸ ਦਾ ਪੱਤਰਾ ਕੋਈ ਫੋਲ ਕੇ ਆ ਗਏ। ਉਹ ਕਹਿੰਦੇ ਕਿ ਦੋਵਾਂ ਦੇ ਪੁਰਖੇ ਜਿਹੜੇ ਸੀਗੇ ਉਹ ਅੰਗਰੇਜ਼ਾਂ ਦੇ ਪਿੱਠੂ ਸੀ, ਐਵੇਂ ਲੜੀ ਨਾ ਜਾਓ। ਉਹਨਾਂ ਨੇ ਸਿੱਟਾ ਕੱਢ ਕੇ ਰੱਖ ਦਿੱਤਾ। ਖੈਰ ਇਸ ਸਾਰੀ ਇਹ ਜਾਬਾਂ ਦੀ ਭੇਡ ਦੇ ਵਿੱਚ, ਜਾਬਾਂ ਦੀ ਲੜਾਈ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਕਿ ਜਿਹੜੇ ਬੰਦੇ ਉੱਥੇ ਸ਼ਹਾਦਤ ਪਾ ਕੇ ਗਏ ਇਸ ਸੰਸਾਰ ਤੋਂ, ਜਿਹੜੇ ਬੰਦੇ ਜ਼ਖਮੀ ਹੋਏ ਗੋਲੀਆਂ ਨਾਲ, ਉਹਨਾਂ ਦੇ ਵਾਰਸ ਜਿਵੇਂ ਰਾਮ ਜਸਮਲ ਜੀ ਸੀਗੇ, ਉਹ ਜ਼ਖਮੀ ਹੋਏ ਸੀਗੇ। ਫਿਰ ਖੁਸ਼ੀ ਰਾਮ ਜੀ ਸੀਗੇ ਜਿਹੜੇ ਸ਼ਹੀਦ ਹੋਏ ਸੀ। ਇਹਨਾਂ ਦੇ ਪੋਤਰੇ ਆਏ ਸੀ, ਦੋਨਾਂ ਨੂੰ ਰੱਜ ਕੇ ਜਲਾਲਤ ਝੱਲਣੀ ਪਈ। ਫਿਰ ਇੱਕ ਹੋਰ ਬੀਬੀ ਜਿਹੜੀ ਕਿ ਇੱਕ ਸ਼ਹੀਦੀ ਵਾਰਸ ਸੀਗੀ, ਉਹਨੇ ਵੀ ਗੁਹਾਰ ਲਾਈ ਉਪ ਰਾਸ਼ਟਰਪਤੀ ਕੋਲ ਕਿ ਮੇਰੀ ਗੱਲ ਸੁਣ ਲਓ। ਉਹਦੀ ਕਿਸੇ ਨੇ ਗੱਲ ਨਹੀਂ ਸੁਣੀ। ਕਹਿਣ ਦਾ ਭਾਵ ਇਹ ਹੈ ਕਿ ਬਹੁਤੇ ਜਿਹੜੇ ਇਹਨਾਂ ਸ਼ਹੀਦਾਂ ਦੇ ਵਾਰਸ ਸੀਗੇ ਉਹਨਾਂ ਨੂੰ ਕਿਸੇ ਨੇ ਅੱਗੇ ਨਹੀਂ ਜਾਣ ਦਿੱਤਾ। ਤਾਂ ਇਹਨਾਂ ਗੱਲਾਂ ਤੇ ਚਰਚਾ ਹੋਣੀ ਚਾਹੀਦੀ ਆ। ਇਹਨਾਂ ਗੱਲਾਂ ਤੇ ਚਰਚਾ ਹੋਣੀ ਚਾਹੀਦੀ ਆ ਕਿ ਐਗਜ਼ੈਕਟ ਫਿਗਰ ਕੀ ਆ ਉੱਥੇ ਮਰਨ ਵਾਲਿਆਂ ਦਾ, ਉੱਥੇ ਸ਼ਹੀਦ ਹੋਣ ਵਾਲਿਆਂ ਦੇ ਗਿਣਤੀ ਕਿੰਨੀ ਆ, ਕਿੰਨਿਆਂ ਨੂੰ ਹੁਣ ਤੱਕ ਮੁਆਵਜ਼ਾ ਦਿੱਤਾ ਜਾ ਚੁੱਕਾ, ਕਿੰਨਿਆਂ ਨੂੰ ਤੁਸੀਂ ਸ਼ਹੀਦਾਂ ਲਾਉਂਦੇ ਆ। ਇਹਨਾਂ ਗੱਲਾਂ ਦੀ ਕੋਈ ਚਰਚਾ ਨਹੀਂ ਹੈ। ਚਰਚਾ ਜਿਆਦਾ ਚੱਲਦੀ ਪਈ ਆ, ਉਹ ਆਪਾਂ ਨੂੰ ਪਤਾ ਹੀ ਆ। ਔਰ ਨਾ ਹੀ ਇਹ ਇਤਿਹਾਸ ਖੋਲ ਕੇ ਦੱਸਿਆ ਜਾ ਰਿਹਾ ਕਿ ਕੀ ਉਹ 8-10 ਦਿਨ ਜਿਹੜੇ ਪਹਿਲਾਂ ਗੁਜ਼ਰੇ ਸੀਗੇ, ਉਹਨਾਂ 8-10 ਦਿਨਾਂ ਦੇ ਵਿੱਚ ਕੋਈ ਬੰਦਾ ਜਾਂ ਕੋਈ ਐਸਾ ਵੀ ਗਰੁੱਪ ਸੀਗਾ ਜਿਹਨੇ ਮਾਹੌਲ ਇਸ ਤਰ੍ਹਾਂ ਦਾ ਸਿਰਜ ਦਿੱਤਾ ਕਿ ਇਸ ਚੀਜ਼ ਦਾ ਮੁੱਢ ਵੱਜ ਗਿਆ। ਤਾਂ ਉਹ ਜੇ ਇਤਿਹਾਸ ਖੋਲਿਆ ਜਾਵੇ, ਉਸ ਚੀਜ਼ਾਂ ਜਿਹੜੀਆਂ ਜਨਤਕ ਕੀਤੀਆਂ ਜਾਣ, ਚਰਚਾ ਹੋਵੇ, ਤਾਂ ਮੇਰੇ ਖਿਆਲ ਦੇ ਨਾਲ ਉਹ ਬਿਹਤਰ ਸੀਗਾ। ਔਰ ਸਭ ਤੋਂ ਜ਼ਰੂਰੀ ਸੀਗਾ ਕਿ ਜੋ ਉਹ ਸ਼ਹੀਦ ਸੀਗੇ ਉਹਨਾਂ ਦੇ ਵਾਰਸਾਂ ਦੇ ਨਾਲ ਜੋ ਸਲੂਕ ਕੀਤਾ ਗਿਆ, ਉਹਦੇ ਲਈ ਇਹ ਮਾਫੀ ਮੰਗਦੇ, ਰਲ ਕੇ ਮਾਫੀ ਮੰਗਦੇ। ਕਿਉਂਕਿ ਜਲਿਆਂਵਾਲੇ ਬਾਗ ਦਾ ਜਿਹੜਾ ਕੰਮ ਕਰ ਉਹ ਕੇਂਦਰ ਦੀ ਟਰਸਟ ਸਾਂਭਦੀ ਆ, ਤਾਂ ਉਹਨਾਂ ਨੂੰ ਆਪਣੇ ਪ੍ਰਬੰਧ ਵਾਸਤੇ ਤੇ ਪੰਜਾਬ ਸਰਕਾਰ ਨੂੰ ਆਪਣੇ ਕੀਤਿਆਂ ਵਾਸਤੇ ਮਾਫੀ ਮੰਗਣੀ ਚਾਹੀਦੀ ਸੀ ਉਹਨਾਂ ਸ਼ਹੀਦਾਂ ਦੇ ਵਾਰਸਾਂ ਨੂੰ, ਉਹਨਾਂ ਦੇ ਸ਼ਹੀਦਾਂ ਦੇ ਵਾਰਸਾਂ ਤੋਂ ਜਿਨ੍ਹਾਂ ਨੇ ਇਸ ਦੇਸ਼ ਦੇ ਲੈ ਕੇ ਜ਼ਿੰਦਗੀ ਲਾਈ ਆ। ਜੀ 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 ਅਗਲੀ ਆਪਾਂ ਮਿੰਟੂ ਜੀ ਖਬਰ ਤੇ ਨਜ਼ਰ ਮਾਰਦੇ। ਕਹਿੰਦੇ ਸਾਬਕਾ ਜਿਹੜੇ ਜਨਰਲ ਜੇ ਸਿੰਘ ਉਹ ਮੈਦਾਨ ਦੇ ਵਿੱਚੋਂ ਹਟ ਗਏ ਆ, ਉੱਥੇ ਦੇ ਹੁਣ ਸਮੀਕਰਨ ਲੱਗੇ ਨੇ ਬਦਲਣ, ਕੀ ਕਾਰਨ ਰਹੇ? ਇਹ ਪਹਿਲੀ ਦਫਾ ਹੈ ਜਦੋਂ ਫੌਜੀ ਦੇ ਮੈਦਾਨ ਚ ਪਿੱਛੇ ਹਟਣ ਤੋਂ ਬਾਅਦ ਵੀ ਲੋਕ ਤਾੜੀਆਂ ਮਾਰਦੇ ਆ ਜੀ। ਉਦਾਂ ਨਹੀਂ ਤੇ ਫੌਜੀ ਨੂੰ ਬਹੁਤ ਧੜਾ ਸਮਝਿਆ ਜਾਂਦਾ ਜਿਹੜਾ ਮੈਦਾਨ ਛੱਡਦਾ, ਪਰ ਇਹ ਪਹਿਲੀ ਦਫਾ ਇਹਨਾਂ ਦੀ ਸਲਾਹ ਤੋਂ ਹੋਣ ਡਈ ਆ, ਇਹਨਾਂ ਦੀ ਸਿਫਤ ਹੋਣ ਡਈ ਆ। ਇਹਨਾਂ ਨੇ ਸੱਚਾ ਕਾਜ ਕੀਤਾ ਇਸ ਮਾਮਲੇ 'ਚ, ਕੋਈ ਸ਼ੱਕ ਨਹੀਂ ਹੈ। ਕਿਉਂਕਿ ਵੈਸੇ ਤੇ ਪਹਿਲਾਂ ਕਹਿੰਦੇ ਸੀਗੇ ਕਿ ਮੈਂ ਮੈਦਾਨ ਚੋਂ ਨਹੀਂ ਹਟਣਾ, ਬੀਬੀ ਨਾਲੋਂ ਮੇਰੀ ਸਥਿਤੀ ਮਜ਼ਬੂਤ ਆ। ਰਣਜੀਤ ਸਿੰਘ ਬ੍ਰਹਮਪੁਰਾ ਵੀ ਆਖਣ ਡਿਆ ਸੀਗਾ, ਕਹਿੰਦਾ ਕਿ ਜੇ ਭਾਈ ਖਾਲੜਾ ਦੀ ਕੁਰਬਾਨੀ ਆ ਤੇ ਜੇ ਸਿੰਘ ਦੀ ਕੁਰਬਾਨੀ ਕਿਹੜਾ ਘਟਿਆ, ਇਹਨੇ ਵੀ ਮੁਲਕ ਲਈ ਗੋਲੀ ਖਾਧੀ ਆ। ਉਦੋਂ ਤੇ ਲੱਗਦਾ ਸੀਗਾ ਕਿ ਇਹ ਮਸਲਾ ਜਿਹੜਾ ਹੱਲ ਨਹੀਂ ਹੋਣਾ। ਪਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਾਪਦਾ ਇਹੋ ਆ ਕਿ ਇਹਨਾਂ ਦਾ ਇੱਕ ਧੜਾ ਹੈ ਜਿਹੜਾ ਉਹ ਦੂਸਰੇ ਧੜੇ ਤੇ ਦਬਾਅ ਪਾਉਣ ਡਿਆ ਕਿ ਜੇ ਤੁਸੀਂ ਅੱਗੇ ਵਧਣਾ ਜੇ ਤੇ ਭਾਈ ਸਾਹਿਬ ਇਹ ਤੁਹਾਨੂੰ ਕੌੜਾ ਕੁੱਟ ਭਰਨਾ ਪਊਗਾ। ਤਾਂ ਇਹ ਸੋਚ ਵਿਚਾਰ ਕੇ ਫਿਰ ਇਹਨਾਂ ਨੇ ਮਸਲਾ ਹੱਲ ਕਰ ਲਿਆ। ਯਾਨੀ ਸੰਕੇਤ ਉਦੋਂ ਹੀ ਮਿਲਦੇ ਪਏ ਸੀਗੇ ਕਿ ਸੇਵਾ ਸਿੰਘ ਸੇਖਵਾ ਹੋਈ ਹੈ ਜਿਹੜੇ ਉਹ ਨਿਰੰਤਰ ਦਬਾਅ ਬਣਾ ਰਹੇ ਸੀਗੇ ਰਣਜੀਤ ਸਿੰਘ ਬ੍ਰਹਮਪੁਰਾ ਗਰੁੱਪ ਤੇ ਕਿ ਭਾਈ ਏਦਾਂ ਕਰਨਾ ਪਊ, ਨਹੀਂ ਤੇ ਨਾ ਬਾਹਰੋਂ ਆਪਾਂ ਨੂੰ ਕਿਸੇ ਨੇ ਫੰਡ ਦੇਣਾ ਤੇ ਨਾ ਇੱਥੋਂ ਵੋਟਾਂ ਵਾਲਾ ਆਪਾਂ ਨੂੰ ਫਲ ਮਿਲਣਾ ਅੱਗੇ ਜਾ ਕੇ। ਜੇ ਜ਼ਮੀਨ ਤਿਆਰ ਕਰਨੀ ਆ, ਫਸਲ ਬੀਜਣੀ ਆ, ਝਾੜ ਝੋਲੀ ਚ ਪਾਉਣਾ ਤੇ ਫਿਰ ਇਹਨਾਂ ਕੋ ਕਰਨਾ ਪਊਗਾ। ਫੈਸਲਾ ਏਦਾਂ ਲਿਆ ਗਿਆ। ਪਰ ਸਮੀਕਰਨ ਹੈ ਜਿੱਥੋਂ ਤੱਕ ਉਹ ਇਹੋ ਹੀ ਆ। ਹਾਲਾਂਕਿ ਅੱਜ ਜਿਹੜਾ ਮਜੀਠੀਆ ਉਹ ਤੇ ਕਹਿੰਦਾ ਕਿ ਇਹ ਸਾਰਾ ਫੈਸਲਾ ਜਿਹੜਾ ਕਾਂਗਰਸ ਦੇ ਹਾਈ ਕਮਾਂਡ ਦੇ ਹੁਕਮ ਤੇ ਲਿਆ ਗਿਆ ਵਾ, ਪਰ ਬਹੁਤ ਸਾਰੇ ਲੋਕਾਂ ਨੇ ਤਾਂ ਇਸਤਕਬਾਲ ਕੀਤਾ। ਪਰ ਸਮੀਕਰਨ ਬਦਲੇ ਜ਼ਰੂਰ ਆ, ਇੰਨੇ ਜ਼ਿਆਦਾ ਤੇ ਹਾਲੇ ਨਹੀਂ ਬਦਲੇ ਕਿ ਆਪਾਂ ਕਹਿ ਸਕੀਏ ਕਿ ਬੀਬੀ ਖਾਲੜਾ ਕੇ ਜਿੱਤੂ ਹੀ ਜਿੱਤੂ। ਪਰ ਹਵਾ ਦਾ ਰੁਖ ਹੈ ਜਿਹੜਾ ਉਹ ਅਚਾਨਕ ਬਦਲਿਆ ਜ਼ਰੂਰ ਹੈ। ਹੁਣ ਆਮ ਆਦਮੀ ਪਾਰਟੀ ਤੇ ਵੀ ਟੇਕ ਲਾ ਰੱਖੀ ਹੈ ਲੋਕਾਂ ਨੇ ਕਿ ਸ਼ਾਇਦ ਆਮ ਆਦਮੀ ਪਾਰਟੀ ਕਿਉਂਕਿ ਉਹਨਾਂ ਦਾ ਉਮੀਦਵਾਰ ਹੈ ਜਿਹੜਾ ਉਹ ਮੁੰਡਾ ਵਿਵਾਦਾਂ 'ਚ ਘਿਰਿਆ ਹੋਇਆ। ਮੈਂ ਜਿਵੇਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ, ਅੱਜ ਵੀ ਉਹਦੀ ਇੱਕ ਵੀਡੀਓ ਵਾਇਰਲ ਹੋਣ ਡਈ ਹੈ ਜਿਹਦੇ ਵਿੱਚ ਉਹ ਤੁਲਨਾ ਕਰ ਰਿਹਾ 10ਵੇਂ ਪਾਤਸ਼ਾਹ ਦੇ ਨਾਲ ਕੁਝ ਐਸੇ ਮਾਹੌਲ ਦੀ ਜਿਸ ਨੂੰ ਆਪਾਂ ਰਾਜਨੀਤੀ ਵਾਲਾ ਮਾਹੌਲ ਕਹਿੰਦੇ। ਤਾਂ ਉਹਦਾ ਅੱਡ ਅਕਾਲੀ ਦਲ ਦਾ IT ਸੈੱਲ ਹੈ ਜਿਹੜਾ ਨੋਟਿਸ ਲਈ ਬੈਠਾ।
ਤਾਂ ਕਹਿਣ ਦਾ ਭਾਵ ਇਹ ਹੈ ਕਿ ਮੰਨ ਲਓ ਜੇ ਕੱਲ ਨੂੰ ਇੱਧਰੋਂ ਕੋਈ ਉਠਾ ਬੈਠਕ ਹੋ ਜਾਂਦੀ ਆ ਜਾਂ ਕੁਝ ਹੋਰ ਇਸ ਤਰ੍ਹਾਂ ਦਾ ਕੋਈ ਝਟਕਾ ਵੱਜ ਜਾਂਦਾ ਤਾਂ ਟੱਕਰ ਜਿਹੜੀ ਆ ਫਿਰ ਬੜੀ ਜ਼ਬਰਦਸਤ ਬਣ ਜਾਏਗੀ। ਬਹਰਹਾਲ ਪੰਥਕ ਵੋਟ ਹੈ, ਜਿੱਥੋਂ ਤੱਕ ਪੰਥਕ ਵੋਟ ਦਾ ਸਵਾਲ ਆ ਕਿ ਪੰਥਕ ਵੋਟ ਕੁਛ ਹੱਦ ਤੱਕ ਹੈ ਜਿਹੜੀ ਵੱਜਵੀਂ ਜਾਣ ਦੀ ਸੰਭਾਵਨਾ ਬਣੀ ਆ ਜੀ, ਕਿਉਂਕਿ ਅਕਾਲੀ ਦਲ ਬੇਸ਼ੱਕ ਕਲੇਮ ਕਰਦਾ ਵਾ ਕਿ ਇਹ ਪੰਥਕ ਵੋਟ ਜਿਹੜੀ ਆ ਪਚੱਬੀ ਸਾਨੂੰ ਵੀ ਪਰਤੂਗੀ, ਸਾਨੂੰ ਵੀ ਫਾਇਦਾ ਮਿਲੂਗਾ, ਪਰ ਜੋ ਹਾਲਾਤ ਉੱਥੇ ਬਣ ਰਹੇ ਨੇ, ਜਿਸ ਤਰੀਕੇ ਨਾਲ ਜਥੇਬੰਦੀਆਂ ਜ਼ੋਰ ਲਾ ਰਹੀਆਂ, ਜਿਸ ਤਰੀਕੇ ਨਾਲ ਇੱਕ ਵੇਵ ਬਣਦੀ ਪਈ ਆ, ਉਹ ਤੋਂ ਜਾਪਦਾ ਇਹੋ ਆ ਕਿ ਬੀਬੀ ਖਾਲੜਾ ਜਿਹੜੀ ਕੁਝ ਦਿਨਾਂ ਤੱਕ ਹਵਾ ਪਛੜੀ ਹੋਈ ਸੀ, ਉਹ ਹੁਣ ਇਹਨਾਂ ਬਦਲਵੇਂ ਹਾਲਾਤਾਂ ਦੇ ਵਿੱਚ ਥੋੜਾ ਜਿਹਾ ਅੱਗੇ ਜਾਪਦੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕੀ ਬਣਦਾ। ਉਹਦਾ ਇੱਕ ਇਹ ਵੀ ਸੁਣਨ ਦੇ ਵਿੱਚ ਆਇਆ ਸੀਗਾ, ਰਣਜੀਤ ਸਿੰਘ ਬ੍ਰਹਮਪੁਰਾ ਹੋਰੇ ਕਹਿੰਦੇ ਆ ਕਿ ਬੀਬੀ ਨੂੰ ਤੁਸੀਂ ਆਜ਼ਾਦ ਠੱਲ ਦਿਓ ਤਾਂ ਕਿ ਦੂਸਰੇ ਦਲ ਹੈ ਜਿਹੜੇ, ਕਿਉਂਕਿ ਅਕਾਲੀ ਦਲ ਬਾਦਲ ਵੀ ਕਹਿੰਦਾ ਜੇ ਆਜ਼ਾਦ ਹੁੰਦੇ ਤਾਂ ਅਸੀਂ ਕੁਝ ਸੋਚਦੇ ਵਿਚਾਰਦੇ ਤਾਂ ਇੱਕ ਪਾਰਟੀ ਵੱਲੋਂ ਆ, ਤਾਂ ਦੂਸਰੇ ਪਾਸਿਓਂ ਇਹ ਵੀ ਆਵਾਜ਼ ਆਉਣ ਡਈ ਆ ਕਿ ਸ਼ਾਇਦ ਏਦਾਂ ਹੋ ਸਕੇ, ਤੇ ਜੇ ਏਦਾਂ ਹੋ ਸਕੇ ਤਾਂ ਫਿਰ ਸਮੀਕਰਨ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਬਦਲਣਗੇ। ਪਰ ਬਹਰਹਾਲ ਹੁਣ ਦੇਖਣਾ ਹੋਏਗਾ ਕਿ ਖਡੂਰ ਸਾਹਿਬ ਦੇ ਵਿੱਚ ਅਗਲਾ ਕੀ ਭਾਣਾ ਵਾਪਰਦਾ, ਕਿਉਂਕਿ ਇੱਕ ਚੀਜ਼ ਜਿਹੜੀ ਅਣਕਿਆਸੀ ਹੋਈ ਆ ਉਹਨੇ ਕੁਝ ਹੋਰ ਅਣਕਿਆਸੀ ਹੋਣ ਦਾ ਵੀ ਮੁੱਢ ਬੰਨਿਆ। ਜੀ ਜੀ ਬਿਲਕੁਲ। ਤੇ ਕੀ ਮਿੰਟੂ ਜੀ ਇਸ ਗੱਲ ਤੋਂ ਵੈਸੇ ਕੋਈ ਇੱਦਾਂ ਦੀ ਸੰਭਾਵਨਾ ਜਾਪਦੀ ਆ ਵੀ ਜਿਹੜਾ ਖਹਿਰਾ ਧੜਾ ਤੇ ਟਕਸਾਲੀ ਧੜਾ ਕਿਤੇ ਅਜੇ ਵੀ ਗੱਠਜੋੜ ਇਹਨਾਂ ਦਾ ਬਣ ਸਕਦਾ? ਉਹ ਤਾਂ ਉਮੀਦਵਾਰ ਕਈਆਂ ਨੇ ਐਲਾਨੇ ਹੁੰਦੇ ਆ, ਪਰ ਹੁਣ ਇੱਕ ਵਾਪਸ ਲਿਆ, ਕਈ ਥਾਵਾਂ ਤੇ ਹੋਰ ਵੀ ਹੋ ਸਕਦੇ ਨੇ। ਨਹੀਂ, ਖਹਿਰੇ ਦਾ ਤੇ ਤਕਰੀਬਨ ਹੈ ਹੀ ਆ, ਹਰਾ ਸਿਗਨਲ ਹੀ ਆ। ਉਹਨੇ ਤੇ ਕਿਹਾ ਸੀਗਾ ਪਹਿਲਾਂ ਹੀ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਸਾਨੂੰ ਇੱਧਰਲੀ ਸੀਟ ਛੱਡ ਦਿਓ, ਮਤਲਬ ਕਿ ਸਾਨੂੰ ਸਪੋਰਟ ਕਰੋ, ਅਸੀਂ ਤੁਹਾਨੂੰ ਦੂਜੀਆਂ ਥਾਵਾਂ ਤੋਂ ਸਪੋਰਟ ਕਰਦੇ ਹਾਂ। ਟਕਸਾਲੀਆਂ ਦੇ ਕੋਲ ਲੈ ਦੇ ਕੇ 3 ਤੇ ਉਮੀਦਵਾਰ ਸੀਗੇ, 3 ਚ 1 ਬਹਿ ਗਿਆ, 2 ਰਹਿ ਗਏ, ਤੇ 2 ਤੇ ਮੰਨ ਲਓ ਜੇ ਉਹ ਸਪੋਰਟ ਕਰ ਦਿੰਦੇ ਆ ਤੇ ਟਕਸਾਲੀਆਂ ਦੀ ਸਪੋਰਟ ਲੈ ਲੈਂਦੇ ਆ, ਦੋਨਾਂ ਧਿਰਾਂ ਨੂੰ ਇੱਕੋ ਜਿਹਾ ਹੀ ਆ। ਤੇ ਜੇ ਮੰਨ ਲਓ ਇਹਨਾਂ ਦਾ ਹੋ ਜਾਂਦਾ ਅਲਾਇੰਸ, ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸੰਭਾਵਨਾ ਜਗੀ ਆ ਕਿ ਅਣਕਿਆਸਾ ਹੋ ਸਕਦਾ ਹੈ। ਤਾਂ ਸੰਭਾਵਨਾ ਜੇ ਆਪਾਂ ਰੱਖ ਕੇ ਚੱਲੀਏ ਇਹ ਆ ਜਾਂਦੇ ਤੇ ਅਚਾਨਕ ਆਮ ਆਦਮੀ ਪਾਰਟੀ ਨੂੰ ਭੱਜਣਾ ਪੈਣਗੀਆਂ, ਔਰ ਬਹੁਤ ਹੱਦ ਤੱਕ ਵੋਟ ਪਰਸੈਂਟੇਜ ਦਾ ਇੱਕ ਮੁਕਾਬਲਾ ਦਿਲਚਸਪ ਦੇਖਣ ਨੂੰ ਮਿਲੂਗਾ ਕਿ ਆਮ ਆਦਮੀ ਪਾਰਟੀ ਚੋਂ ਔਰ ਇਹਨਾਂ ਦੇ ਅਲਾਇੰਸ ਚੋਂ ਵੋਟ ਪਰਸੈਂਟੇਜ ਜ਼ਿਆਦਾ ਕੌਣ ਖੜਦਾ। ਇਹ ਬੜੀ ਦਿਲਚਸਪ ਵੇਖਣ ਵਾਲੀ ਚੀਜ਼ ਹੋਊਗੀ, ਔਰ ਉਹੀ ਵੋਟ ਪਰਸੈਂਟੇਜ ਜਿਹੜੀ ਆ ਉਹ ਦੂਜਿਆਂ ਦੀ ਜਿੱਤ ਹਾਰ ਤੈਅ ਕਰ ਦੂਗੀ। ਜੀ ਜੀ ਬਿਲਕੁਲ, ਇਹ ਦੇਖਣ ਵਾਲੀ ਗੱਲ ਆ, ਕਿਉਂਕਿ ਅਜੇ ਇਲੈਕਸ਼ਨਾਂ ਨੂੰ ਬਾਕੀ ਮੁਲਕ ਦੇ ਮੁਕਾਬਲੇ ਇੱਥੇ ਸਭ ਤੋਂ ਅਖੀਰ ਦੇ ਵਿੱਚ ਨੇ। ਸੋ ਸਮੀਕਰਨ ਕਈ ਕੁਛ ਬਦਲ ਸਕਦੇ, ਕੋਈ ਭਰੋਸਾ ਨਹੀਂ। ਇਹ ਤਿੰਨੇ ਪਾਰਟੀਆਂ ਬਾਅਦ ਦੇ ਵਿੱਚ ਇਕੱਠੀਆਂ ਵੀ ਜਿਹੜੀਆਂ ਹੋ ਸਕਦੀਆਂ ਨੇ। ਸੋ ਕੁਛ ਵੀ ਜਿਹੜਾ ਆ ਸਿਆਸਤ ਦੇ ਵਿੱਚ ਕਿਹਾ ਨਹੀਂ ਜਾ ਸਕਦਾ ਵੀ ਪੱਥਰ ਤੇ ਲਕੀਰ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਅਕਾਲੀਆਂ ਦੀ ਰੈਲੀ ਦੇ ਵਿੱਚ ਵਰਤਾਏ ਨਸ਼ੇ ਦੇ ਮਾਮਲੇ ਦੇ ਵਿੱਚ ਮਾਮਲਾ ਦਰਜ ਆ। ਇਹਨਾਂ ਦੇ ਮਾਮਲੇ ਆ ਜਿਹੜੇ ਉਹ ਭਾਰੀ ਹੋਈ ਜਾਂਦੇ ਆ ਅਕਾਲੀਆਂ ਦੇ। ਇਹ 10 ਤਰੀਕ ਨੂੰ ਵੈਸੇ ਤੇ ਰੈਲੀ ਹੋਈ ਸੀ, ਵਿੱਚ ਚਲੋ ਵੀਕਐਂਡ ਆ ਗਿਆ, ਖਬਰ ਜਿਹੜੀ ਆ ਥੋੜੀ ਜਿਹੀ ਘੱਟ ਚਰਚਾ ਦਾ ਵਿਸ਼ਾ ਬਣੀ। ਪਰ ਇਹਦੇ ਵਿੱਚ ਹੋਇਆ ਕੀ ਆ ਕਿ ਗਿੱਦੜਬਾਹਾ ਹਲਕੇ ਦੇ ਇੰਚਾਰਜ ਆ ਜਿਹੜੇ ਹਰਦੀਪ ਸਿੰਘ ਢਿੱਲੋਂ, ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਉਹ ਰੈਲੀ ਦੇ ਪ੍ਰਬੰਧਕ ਸੀਗੇ। ਤੇ ਆਪਾਂ ਅੱਗੇ ਵੀ ਇਹੋ ਜਿਹਾ ਇੱਕ ਮਾਮਲਾ ਦੇਖਿਆ ਖਡੂਰ ਸਾਹਿਬ ਦੇ ਵਿੱਚ ਹੀ, ਜਿੱਦਣ ਬੀਬੀ ਜਗੀਰ ਕੌਰ ਆਈ ਸੀਗੀ ਖਡੂਰ ਸਾਹਿਬ ਦੇ ਵਿੱਚ, ਤੇ ਉਦੋਂ ਖੁਸ਼ੀ ਦੇ ਵਿੱਚ ਇਹਨਾਂ ਨੇ ਇੱਕ ਨਿੱਕੀ ਜਿਹੀ ਇੱਥੇ ਰੈਲੀ ਕੀਤੀ ਸੀ। ਰੈਲੀ ਤੋਂ ਬਾਅਦ ਉੱਥੇ ਸ਼ਰਾਬ ਦਾ ਰੀਲਾ ਚੱਲ ਪਿਆ, ਉਹ ਫਿਰ ਫੁਟੇਜ 'ਚ ਕੈਦ ਹੋ ਗਿਆ। ਉਸ ਤੋਂ ਬਾਅਦ ਮਾਮਲਾ ਦਰਜ ਹੋ ਗਿਆ ਸੀਗਾ ਇਹਨਾਂ ਤੇ। ਇਹ ਦੂਸਰਾ ਮੌਕਾ। ਇਹਦੇ ਵਿੱਚ ਐਤਕੀ ਇਹ ਵਾਪਰਿਆ ਕਿ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਉਂਗਲਾਂ ਜਿਹੀਆਂ ਚੱਟੀ ਜਾਂਦੇ ਆ ਕੁਛ ਬੰਦੇ, ਤੇ ਲੋਕ ਕਹਿੰਦੇ ਆ ਕਿ ਇਹ ਕਾਲੀ ਨਾਗਨੀ ਹੈ ਜਿਹੜੀ ਉਹਦਾ ਡੰਗ ਮਰਵਾਉਣ ਡਿਆ ਹੈਗੇ। ਉਸ ਤੋਂ ਬਾਅਦ ਫਿਰ ਜਦੋਂ ਇਹ ਵੀਡੀਓ ਵਾਇਰਲ ਹੋਈ, ਮਾਮਲਾ ਜਿਹੜਾ ਹੋ ਗਿਆ ਫਿਰ ਸਟੇਟ ਇਲੈਕਸ਼ਨ ਕਮਿਸ਼ਨ ਦੇ ਕੋਲ, ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇਹ ਕਾਰਵਾਈ ਕੀਤੀ ਆ ਕਿ ਧਾਰਾ 188 ਤੇ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਹੁਣ ਇਹ ਤੇ ਵੇਖੋ ਬੜੀ ਜਾਂਚ ਪੜਤਾਲ ਦਾ ਔਰ ਬਰੀਕ ਜਾਂਚ ਪੜਤਾਲ ਦਾ ਵਿਸ਼ਾ ਕਿ ਜਿਹੜਾ ਬੰਦਾ ਸੀਗਾ ਜੇ ਉਹ ਰੈਲੀ 'ਚ ਖਲੋਤਾ ਤੇ ਕੀ ਉਹ ਵੰਡੇ ਹੋਏ ਨਸ਼ੇ ਨੂੰ ਕਰ ਰਿਹਾ ਸੀ ਜਾਂ ਆਪ ਜਾ ਕੇ ਕਰ ਰਿਹਾ ਸੀ। ਹੁਣ ਕੋਈ ਜੇਬ 'ਚ ਪਾਈ ਫਿਰਦਾ, ਇਹਦੇ ਲਈ ਅਕਾਲੀ ਲੀਡਰਸ਼ਿਪ ਤੇ ਨਹੀਂ ਨਾ ਜ਼ਿੰਮੇਵਾਰ, ਇਹਦੇ ਆਪਾਂ ਮੰਨ ਕੇ ਚੱਲਾਂਗੇ। ਔਰ ਦੂਜੀ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਦਾ ਕੰਮ ਕੀਤਾ ਗਿਆ, ਨਸ਼ਾ ਪੱਤਾ ਵੰਡਿਆ ਗਿਆ, ਤੇ ਫਿਰ ਤੇ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਜਿਹੜੇ ਆਪਣੇ ਬੰਦੇ ਆ, ਮੋਹਰਲੇ ਬੰਦੇ ਆ ਜਿਹੜੇ, ਉਹ ਚਾਹੁੰਦੇ ਆ ਕਿ ਅਕਾਲੀ ਦਲ ਨਵਾਂ ਸ਼ਿਖਰ ਨੂੰ ਛੋਹ ਜਾਵੇ। ਕਹਿੰਦਾ ਭਾਵ ਆ ਕਿ ਕਦੇ ਅਕਾਲੀ ਦਲ ਦੀ ਛਵੀ ਠੀਕ ਨਾ ਹੋਵੇ, ਕਿਉਂਕਿ
ਦੇਖੋ ਇਹਨਾਂ ਨੂੰ ਝਟਕਾ ਸ਼ੁਰੂ 'ਚ ਹੀ ਲੱਗਿਆ ਖਡੂਰ ਸਾਹਿਬ ਦੇ ਵਿੱਚ, ਔਰ ਨਸ਼ੇ ਦੇ ਮਾਮਲੇ 'ਚ ਕਿੰਨੀ ਬਦਨਾਮੀ ਹੋਈ ਇਹਨਾਂ ਦੀ। ਜਦੋਂ ਇਹਨਾਂ ਨੇ ਇੱਕ ਵਾਰੀ ਬਾਰਡਰ ਤੇ BSF ਦੇ ਖਿਲਾਫ ਧਰਨਾ ਦਿੱਤਾ ਸੀਗਾ, ਉੱਥੇ ਜਿਹੜੇ ਲੋਕ ਗਏ ਸੀਗੇ ਉਹਨਾਂ ਦੀ ਤਲਾਸ਼ੀ ਜਿੱਥੇ ਹੁੰਦੀ ਸੀਗੀ, ਉੱਥੇ ਕੈਮਰੇ ਮਾਰ ਕੇ ਲੋਕਾਂ ਨੇ ਜਿਹੜੀ ਵੀਡੀਓ ਬਣਾ ਕੇ ਲਿਆਂਦੀ ਸੀ, ਉਦੋਂ ਹੀ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਸੀਗਾ। ਤੇ ਉਸ ਤੋਂ ਬਾਅਦ ਤੇ ਕਈ ਵੀਡੀਓ ਆ ਗਈਆਂ। ਤਾਂ ਕਹਿਣ ਦਾ ਭਾਵ ਇਹ ਆ ਕਿ ਜੇ ਅਕਾਲੀ ਦਲ ਹੁਣ ਵੀ ਆਪਣੀ ਛਵੀ ਸੁਧਾਰਨ ਵਾਸਤੇ ਕੋਈ ਪਹਿਲ ਕਦਮੀ ਨਹੀਂ ਕਰਦਾ, ਤੇ ਇਹ ਤੇ ਬਿਲਕੁਲ ਮੈਂ ਕਹੂੰਗਾ ਕਿ ਸਿਆਸੀ ਤੌਰ ਤੇ ਬਹੁਤ ਵੱਡਾ ਕਹੀਏ ਕਿ ਆਤਮਘਾਤ ਆ। ਸੋ ਇਹਨਾਂ ਨੂੰ ਸੋਚਣਾ ਪਊਗਾ, ਵਿਚਾਰਨਾ ਪਊਗਾ ਕਿ ਗਲਤ ਕਿੱਥੇ ਹੋ ਰਿਹਾ। ਹਰੇਕ ਵਾਰ ਬਦਨਾਮੀ ਦਾ ਟਿੱਕਾ ਜਿਹੜਾ ਉਹ ਸਾਡੇ ਮੱਥੇ ਤੇ ਕਿਉਂ ਆ ਲੱਗਦਾ। ਜੀ ਜੀ, ਪੀੜੀ ਥੱਲੇ ਸੋਟਾ ਮਾਰਨ ਦੀ ਜ਼ਰੂਰਤ ਆ। ਅਗਲੀ ਗੱਲ ਕਰਦੇ, ਕਹਿੰਦੇ ਬਠਿੰਡੇ ਵਿੱਚ ਬਾਦਲਾਂ ਦੇ ਸਾਲੇ ਆਮੋ ਸਾਹਮਣੇ। ਬਾਦਲਾਂ ਦੇ ਸਾਲਿਆਂ ਦਾ ਮਤਲਬ ਤੇ ਇਹੋ ਹੀ ਆ ਕਿ ਇੱਕ ਮਨਪ੍ਰੀਤ ਬਾਦਲ ਦਾ ਸਾਲਾ ਤੇ ਦੂਸਰਾ ਸੁਖਬੀਰ ਸਿੰਘ ਬਾਦਲ ਦਾ ਸਾਲਾ, ਤੇ ਦੋਨੇ ਰਲਾ ਕੇ ਹੋ ਗਏ ਬਾਦਲਾਂ ਦੇ ਸਾਲੇ ਜੀ। ਇਸ ਮਾਮਲੇ ਦੇ ਵਿੱਚ ਦਿਲਚਸਪ ਗੱਲ ਇਹ ਆ ਕਿ ਬਿਕਰਮ ਸਿੰਘ ਮਜੀਠੀਆ ਨੇ ਕਮਾਂਡ ਸੰਭਾਲੀ ਆ ਕੇ ਅਚਾਨਕ ਬਠਿੰਡੇ ਦੇ ਵਿੱਚ, ਤਾਂ ਇਹ ਇੱਕ ਵੱਡੀ ਹਿੱਲ ਜੋਲਿਆ। ਤਾਂ ਇਹਦਾ ਭਾਵ ਇਹੋ ਆ ਕਿ ਬੇਸ਼ੱਕ ਉਹ ਕਹਿੰਦੇ ਆ ਕਿ ਤੁਸੀਂ ਪਹਿਲਾਂ ਮੈਦਾਨ 'ਚ ਉਤਾਰੋ, ਉਹ ਕਹਿੰਦੇ ਆ ਕਿ ਤੁਸੀਂ ਪਹਿਲਾਂ ਮੈਦਾਨ 'ਚ ਉਤਰੋ, ਤਾਂ ਪਰ ਫਿਰ ਵੀ ਅਕਾਲੀ ਦਲ ਨੇ ਤੈਅ ਕਰ ਰੱਖਿਆ ਕਿ ਬਠਿੰਡੇ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਇਲੈਕਸ਼ਨ ਲੜੂਗੀ ਤੇ ਪੱਕਾ ਲੜੂ, ਕਿਉਂਕਿ ਮਜੀਠੀਆ ਅਚਾਨਕ ਬਠਿੰਡੇ ਦੇ ਵਿੱਚ ਲਗਾਤਾਰ ਤਾਬੜ ਤੋੜ ਰੈਲੀਆਂ ਕਰਦਾ, ਨਿਕਲ ਮੂਲਟੀਆਂ ਕਰਦਾ। ਇਸ ਤੋਂ ਇਲਾਵਾ ਇੱਥੋਂ ਤੱਕ ਕਹਿ ਦਿੰਦਾ ਕੋਈ ਡਰਾਵੇ ਤੇ ਮੈਨੂੰ ਫੋਨ ਕਰਿਓ, ਮੈਂ ਆਪੇ ਨਿਬੜ ਦੂੰ ਉਹਨਾਂ ਦੇ ਨਾਲ। ਸਿੱਧੇ ਤੌਰ ਤੇ ਕਾਂਗਰਸੀਆਂ ਨੂੰ ਕਹਿ ਰਿਹਾ ਕਿ ਜੇ ਤੁਹਾਨੂੰ ਕੋਈ ਡਰਾਉਂਦਾ, ਧਮਕਾਉਂਦਾ, ਲਲਚਾਉਂਦਾ ਤੇ ਫਿਰ ਮੈਨੂੰ ਯਾਦ ਕਰਿਓ। ਤੇ ਦੂਜੇ ਪਾਸੇ ਜਿਹੜੇ ਜੈਜੀਤ ਸਿੰਘ ਜੌਹਲ ਆ, ਮਨਪ੍ਰੀਤ ਬਾਦਲ ਦੇ ਸਾਲਾ ਸਾਹਿਬ, ਉਹ ਕਹਿੰਦੇ ਕਿ ਬਿਕਰਮਜੀਤ ਮਜੀਠੀਆ ਕਿਹੜਾ ਅਸਮਾਨ ਤੋਂ ਉਤਰਿਆ ਆ ਰਿਹਾ, ਆ ਜਾਵੇ, ਕੋਈ ਗੱਲ ਨਹੀਂ। ਮਤਲਬ ਕਿ ਲਲਕਾਰ ਪ੍ਰਤੀਕਾਰ ਜਿਹੜੀ ਆ ਉਹ ਤੇ ਚੱਲਦੀ ਪਈ ਆ। ਕਹਾਣੀ ਕੀ ਆ? ਕਹਾਣੀ ਇਹ ਆ ਕਿ ਬਠਿੰਡੇ ਦੇ ਵਿੱਚ ਕੁਛ ਅਕਾਲੀ ਦਲ ਭਾਜਪਾ ਦੇ ਜਿਹੜੇ ਸੀਗੇ ਨਾ ਕਾਉਂਸਲਰ, ਮੇਰੇ ਖਿਆਲ ਦੇ ਨਾਲ 8 ਦੇ ਕਰੀਬ ਸੀਗੇ, ਉਹ ਕਾਂਗਰਸ ਨੇ ਖਿੱਚ ਲਿਆ। 3 ਜਿਹੜੇ ਆ ਆਜ਼ਾਦ, ਉਹ ਵੀ ਇਸ ਮਾਮਲੇ ਦੇ ਵਿੱਚ ਹਿਲਜੁਲ ਕਰਕੇ ਗਏ ਆ। ਇਹਨਾਂ ਦੇ ਜਿਹੜੇ 13 ਮੈਂਬਰ ਬੱਚੇ ਆ, ਉਹ ਜੇ ਕੋਈ ਮਾੜੀ ਮੋਟੀ ਹਿਲਜੁਲ ਕਰਦੇ ਉਹਨਾਂ ਦੇ ਵਿੱਚੋਂ, ਤੇ ਜਿਹੜੇ ਅਕਾਲੀ ਦਲ ਦੇ ਕਾਉਂਸਲਰ ਆ ਉਹ ਘੱਟ ਗਿਣਤੀ ਚ ਆ ਜਾਣ। ਸੋ ਇਹ ਇੱਕ ਬਹੁਤ ਵੱਡਾ ਝਟਕਾ ਹੋਏਗਾ। ਇਸ ਚੀਜ਼ ਨੂੰ ਲੈ ਕੇ ਵੀ ਚੱਲਿਆ ਜਾ ਰਿਹਾ ਕਿ ਜਿਹੜੇ ਕਾਉਂਸਲਰ ਖਿੱਚ ਜਾ ਰਹੇ ਆ, ਕਿਤੇ ਨਾ ਕਿਤੇ ਇਹਨਾਂ ਨੂੰ ਡਰਾਇਆ ਜਾ ਰਿਹਾ, ਦਬਾਅ ਪਾਇਆ ਜਾ ਰਿਹਾ। ਇਸੇ ਕਰਕੇ ਦੋਹਾਂ ਸਾਲਿਆਂ ਦੇ ਉੱਤੇ ਚੱਕਰ ਹੁੰਦਾ ਹੀ ਆ। ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਕਾਂਗਰਸੀ ਸਰਪੰਚ ਨੇ ਸਾਥੀਆਂ ਦੇ ਨਾਲ ਰਲ ਕੇ ਇੱਕ ਮੁੰਡਾ ਵੱਢਿਆ। ਦੇਖੋ ਇਹ ਘਟਨਾ ਹੈਗੀ ਆ ਜਗਰਾਉਂ ਦੇ ਲਾਗੇ ਪਿੰਡ ਆ ਰੂਮੀ, ਉੱਥੋਂ ਦੀ ਘਟਨਾ। ਉਹਦੇ ਵਿੱਚ ਇੱਕ ਸਰਪੰਚ ਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਤੇ ਸਾਰੇ ਨੂੰ ਅੰਜਾਮ ਦਿੱਤਾ ਵਾ। ਹੁਣ ਕੁਛ ਲੋਕ ਦੱਸਦੇ ਆ ਕਿ ਪਹਿਲਾਂ ਇਹਨਾਂ ਦੀ ਕੋਈ ਮਾੜੀ ਮੋਟੀ ਪਰਿਵਾਰ ਦੇ ਨਾਲ ਰੰਜਿਸ਼ ਸੀਗੀ, ਲਾਗਡਾਟ ਸੀਗੀ। ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਕਤਲ ਤੱਕ ਪਹੁੰਚਿਆ, ਕਿਉਂਕਿ ਇਹਨਾਂ ਦੇ ਦਰ ਤੇ ਅੱਗੇ ਆ ਕੇ ਜਿਹੜਾ ਮ੍ਰਿਤਕ ਸੀਗਾ ਨੌਜਵਾਨ, ਇਹਨਾਂ ਦੇ ਦਰ ਤੇ ਆ ਕੇ ਇਹ ਮਾੜਾ ਚੰਗਾ ਸੁਣਦੇ ਸੀਗੇ, ਬੋਲਦੇ ਸੀਗੇ। ਉਹਨਾਂ ਨੇ ਜਦੋਂ ਰੋਕਿਆ, ਇਹ ਨੌਜਵਾਨ ਜਿਹੜਾ ਉਹ ਕਤਲ ਕਰ ਦਿੱਤਾ ਗਿਆ। ਕਿਸੇ ਡਾਕਟਰ ਦੇ ਨਾਲ ਉਹ ਐਜ਼ ਐਨ ਅਸਿਸਟੈਂਟ ਕੰਮ ਕਰਦਾ ਸੀਗਾ। ਤਾਂ ਹੁਣ ਇਸ ਮਾਮਲੇ 'ਚ ਦਿਲਚਸਪ ਪੱਖ ਇਹ ਵੀ ਵੇਖਣ ਨੂੰ ਮਿਲਿਆ ਕਿ ਜਿਹੜਾ ਇੱਕ ਸਰਪੰਚ ਆ ਕਾਂਗਰਸ ਦੀ ਪਾਰਟੀ ਤੋਂ, ਉਹਦਾ ਜਿਹੜਾ ਇੱਕ ਸਾਥੀ ਆ ਉਹ ਅਕਾਲੀ ਆਗੂ ਦਾ ਮੁੰਡਾ, ਮਤਲਬ ਕਿ ਇੱਥੇ ਸਮਝੌਤਾ ਕਰ ਲਿਆ ਦੋਵਾਂ ਧਿਰਾਂ ਨੇ ਰਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ। ਤਾਂ ਦੂਜਾ ਪੱਖ ਜਿਹੜਾ ਦੁਖਾਂਤਕ ਪੱਖ ਹੈ ਇਸ ਕਹਾਣੀ ਦਾ, ਉਹ ਇਹੋ ਆ ਕਿ ਆਮ ਤੌਰ ਤੇ ਆਪਾਂ ਕਹਿੰਦੇ ਹਾਂ ਕਿ ਪਿੰਡਾਂ ਦੀਆਂ ਪੰਚਾਇਤਾਂ, ਪਰੇ ਪੰਚਾਇਤਾਂ ਜਿਹੜੀਆਂ ਉਹ ਰੱਬ ਦਾ ਰੂਪ ਹੁੰਦੀਆਂ, ਤਾਂ ਕੀ ਇਹੋ ਜਿਹੇ ਬੰਦਿਆਂ ਨੂੰ ਅਸੀਂ ਰੱਬ ਦਾ ਰੂਪ ਆਖਾਂਗੇ? ਔਰ ਸਾਨੂੰ ਸਰਪੰਚ ਕਿਸ ਤਰ੍ਹਾਂ ਦੇ ਟੱਕਣ ਦੇ? ਸਰਪੰਚ ਤੇ ਉਹ ਆ ਜਿਹੜੇ ਹੁੰਦੇ ਕਤਲਾਂ ਨੂੰ ਰਾਜੀਨਾਮਿਆਂ 'ਚ ਤਬਦੀਲ ਕਰ ਦੇਣ, ਰੁੱਸੇ ਲੋਕਾਂ ਦੀਆਂ ਜੱਫੀਆਂ ਪਵਾ ਦੇਣ, ਝਗੜੇ ਝੇੜੇ ਆ ਜਿਹੜੇ ਉਹ ਪਿੰਡ ਦੀ ਸੱਥ 'ਚ ਨਜਿੱਠ ਦੇਣ। ਤੇ ਇਹ ਕਿਹੜੇ ਸਰਪੰਚ ਹੋਏ ਜਿਹੜੇ ਚੁੱਕ ਕੇ ਬੰਦੂਕਾਂ, ਚੁੱਕ ਕੇ ਤਲਵਾਰਾਂ, ਪੱਕਾ ਹੀ ਕੰਮ ਨਿਬੇੜਨ ਤੁਰ ਪੈਂਦੇ ਆ? ਮੰਨ ਲਓ ਉਸ ਨੌਜਵਾਨ ਦੀ ਜਾਂ ਉਸਦੇ ਪਰਿਵਾਰ ਦੀ ਕੋਈ ਗਲਤੀ ਹੋਊਗੀ, ਸਰਪੰਚ ਕਾਹਦਾ ਜੇ ਉਹ ਗਲਤੀ ਨੂੰ ਨਿਬੇੜ ਨਹੀਂ ਸਕਦਾ, ਨਜਿੱਠ ਨਹੀਂ ਸਕਦਾ? ਤਾਂ ਇਹ ਸਾਨੂੰ ਸੋਚਣਾ ਪਊਗਾ ਕਿ ਜਿਹੜਾ ਰਾਜਨੀਤੀ ਨੇ ਇੱਕ ਗੰਦਾ ਕਲਚਰ ਸਾਡੇ ਤੇ ਥੋਪ ਦਿੱਤਾ ਕਿ ਝੋਲਾ ਭਰ ਕੇ ਨੋਟਾਂ ਦਾ ਲਿਆਓ ਤੇ ਸਰਪੰਚ ਬਣ ਜਾਓ, ਇਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਪਿਆ। ਔਰ ਸਾਡੀ ਪੰਚਾਇਤੀ ਪ੍ਰਣਾਲੀ ਪਹਿਲਾਂ ਹੀ ਸੱਤਿਆਨਾਸ਼ ਕਰਾਈ ਬੈਠੀ ਸੀ ਆਪਣਾ, ਉਹਦਾ ਬੇੜਾ ਇਹਨਾਂ ਨੇ ਹੋਰ ਪਾ ਦਿੱਤਾ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਰਹੀਆਂ।
ਸਰਪੰਚਾਂ ਦੀ ਤਾਂ ਹੁਣ ਕਿੰਨੀ ਕੁ ਬੁਕਤ ਜਿਹੜੀ ਉੱਥੇ ਰਹਿ ਗਈ ਆ। ਇਹਦੇ ਨਾਲੋਂ ਤਾਂ ਇਲੈਕਸ਼ਨਾਂ ਨਾ ਕਰਾ ਕੇ ਤੇ ਜਿਹਦੀ ਸਰਕਾਰ ਹੋਵੇ ਉਹ ਆਪੋ ਆਪਣੇ ਸਰਪੰਚ ਲਾ ਲਿਆ ਕਰਨ। ਇੱਕ ਤਾਂ ਲੋਕਾਂ ਦੇ ਪੈਸੇ ਵੀ ਬਚਣਗੇ ਤੇ ਬਾਕੀ ਜਿਨ੍ਹਾਂ ਨੇ ਜਿਹੜੇ ਕੰਮ ਕਰਾਉਣੇ ਉਹ ਕਰਾ ਲਿਆ ਕਰਨ। ਤੇ ਮਿੰਟੂ ਜੀ ਇੱਥੇ ਜਿਹੜਾ ਆਪਣਾ ਪ੍ਰੋਗਰਾਮ ਦੀ ਸਮਾਪਤੀ ਹੈ, ਜਾਂਦੇ ਜਾਂਦੇ ਗੱਲ ਕਰਦੇ ਚੰਦਰਬਾਬੂ ਨਾਇਡੂ ਜਿਹੜੇ ਆ ਆਂਧਰਾ ਪ੍ਰਦੇਸ਼ ਵਾਲੇ, ਉਹਨਾਂ ਨੇ ਕਿਹਾ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਆ PM ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਿਹਾ। ਇਲੈਕਸ਼ਨ ਕਮਿਸ਼ਨ ਨੂੰ ਜੇ ਇਸ ਤਰ੍ਹਾਂ ਦੇ ਬਿਆਨ ਚੱਲਣੇ ਪੈ ਰਹੇ ਤੇ ਉਹਦੇ ਵਿੱਚ ਇਹਨਾਂ ਦੀ ਆਪਣੀ ਕਰਤੂਤ ਇਉਂ ਆ ਨਾ ਕਿ ਦੇਖੋ ਹੁਣ ਜਿੱਦਾਂ ਅੱਜ ਮਾਇਆਵਤੀ ਤੇ ਯੋਗੀ ਆਦਿੱਤਿਆਨਾਥ ਤੇ ਇਹਨਾਂ ਨੇ ਪਾਬੰਦੀ ਲਾਈ ਆ ਕਿ ਯੋਗੀ 3 ਦਿਨ ਤੇ ਮਾਇਆਵਤੀ 2 ਦਿਨ ਪ੍ਰਚਾਰ ਨਹੀਂ ਕਰ ਸਕਣਗੇ। ਇਹਨਾਂ ਨੇ ਕੀ ਕੀਤਾ ਸੀ, ਇਹਨਾਂ ਨੇ ਫਿਰਕਾ ਪ੍ਰਸਤੀ ਵਾਲੇ ਬਿਆਨ ਦਿੱਤੇ ਸੀਗੇ। ਯੋਗੀ ਨੇ ਕਿਹਾ ਸੀ ਅਲੀ ਵਰਸਜ ਬਜਰੰਗ ਬਲੀ ਤੇ ਬੀਬੀ ਮਾਇਆਵਤੀ ਨੇ ਮੁਸਲਮਾਨਾਂ ਦੀ ਵੋਟਾਂ ਨੂੰ ਲੈ ਕੇ ਇਹ ਸਵਾਲ ਚੁੱਕਿਆ ਸੀਗਾ ਜਾਂ ਇੱਕ ਸਟੇਟਮੈਂਟ ਦਿੱਤੀ ਸੀਗੀ। ਤਾਂ ਹੁਣ ਦੂਜੇ ਪਾਸੇ ਤੁਸੀਂ ਦੇਖੋ ਕਿ ਜਿਹੜਾ ਨਰਿੰਦਰ ਮੋਦੀ ਆ ਉਹ ਕੀ ਕਰਦਾ ਪਿਆ। ਜਦੋਂ ਰਾਹੁਲ ਗਾਂਧੀ ਵਾਇਨਾਡ ਦੇ ਵਿੱਚ ਗਿਆ, ਵਾਇਨਾਡ ਦੇ ਅਗਲੇ ਦਿਨ ਜਿਹੜੀ ਸਟੇਟਮੈਂਟ ਸੀਗੀ ਨਰਿੰਦਰ ਮੋਦੀ ਦੀ ਚੈੱਕ ਕਰੋ, ਉਹ ਬਹੁਤ ਜ਼ਿਆਦਾ ਫਿਰਕਾ ਪ੍ਰਸਤੀ ਵਾਲੀ ਸੀ। ਤਾਂ ਕੀ ਚੋਣ ਕਮਿਸ਼ਨ ਨੂੰ ਨੋਟਿਸ ਨਹੀਂ ਲੈਣਾ ਚਾਹੀਦਾ? ਫਿਰ ਅਭਿਨੰਦਨ ਦਾ ਜ਼ਿਕਰ ਕੀਤਾ, ਫਿਰ ਫੌਜ ਦਾ ਜ਼ਿਕਰ ਕੀਤਾ, ਇੱਥੋਂ ਤੱਕ ਕਿ ਪੁਲਵਾਮਾ ਦੇ ਨਾਂ ਤੇ ਵੋਟਾਂ ਮੰਗ ਲਈਆਂ। ਤਾਂ ਉੱਥੇ ਚੋਣ ਕਮਿਸ਼ਨ ਨੂੰ ਹਰਕਤ 'ਚ ਆਉਣਾ ਚਾਹੀਦਾ ਸੀਗਾ, ਬਗਲਾਂ ਦੇ ਵਿੱਚੋਂ ਬਾਹਾਂ ਕੱਢ ਕੇ ਪ੍ਰਧਾਨ ਮੰਤਰੀ ਨੂੰ ਘੇਰਨਾ ਚਾਹੀਦਾ ਸੀਗਾ, ਤਾਂ ਨਹੀਂ ਕਰ ਸਕੇ। ਵਿਰੋਧੀਆਂ ਨੂੰ ਮੌਕਾ ਮਿਲਿਆ, ਜਦੋਂ ਵਿਰੋਧੀਆਂ ਕੋਲ ਮੈਂ ਤੁਹਾਨੂੰ ਇੰਨੀਆਂ ਤੇ ਗਿਣਾ ਦਿੱਤੀਆਂ ਗੱਲਾਂ ਤੇ ਹੋਰ ਵੀ ਗਿਣਾ ਸਕਦਾ ਮੈਂ ਜੇ ਸਮਾਂ ਹੋਵੇ, ਤਾਂ ਜਦੋਂ ਵਿਰੋਧੀਆਂ ਨੂੰ ਮੌਕਾ ਮਿਲੂਗਾ ਸੰਸਥਾ ਕੋਈ ਇਸ ਤਰ੍ਹਾਂ ਦਾ ਕੰਮ ਕਰਦੀ ਆ ਕਿ ਵਿਰੋਧੀ ਆ ਜਿਹੜੇ ਉਹ ਕਿਤੇ ਕੰਮਾਂ ਨੂੰ ਨਿਸ਼ਾਨਾ ਬਣਾ ਸਕਦੇ ਆ, ਤਾਂ ਫਿਰ ਇਹ ਸੁਭਾਵਿਕ ਆ ਤੁਹਾਨੂੰ ਗੱਲਾਂ ਬਰਦਾਸ਼ਤ ਕਰਨੀਆਂ ਪੈਣਗੀਆਂ, ਚੱਲਣੀਆਂ ਪੈਣਗੀਆਂ। ਔਰ ਸੁਪਰੀਮ ਕੋਰਟ ਨੇ ਵੀ ਕਹਿਤਾ, ਅੱਜ ਸੁਪਰੀਮ ਕੋਰਟ ਨੇ ਵੀ ਕਹਿਤਾ, ਉਹਨੇ ਕਿਹਾ ਤੁਹਾਨੂੰ ਆਪਣੀ ਤਾਕਤ ਹੀ ਨਹੀਂ ਪਤਾ, ਤੁਹਾਡੇ ਕੋਲ ਇੰਨੀਆਂ ਸ਼ਿਕਾਇਤਾਂ ਆ ਰਹੀਆਂ, ਲੋਕ ਕੋਰਟਾਂ ਕਚਹਿਰੀਆਂ ਨੂੰ ਭੱਜ ਰਹੇ, ਤੁਸੀਂ ਕਰ ਕੀ ਰਹੇ ਹੋ? ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,